बिस्मिल्लाहिर्रहमानिर्रहीम ते अस्सलाम वालेकुम। 19 सितंबर पाकिस्तान ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਸਾਂਝੀ ਕਰਨ ਤੋਂ ਪਹਿਲਾਂ ਜ਼ਰਾ ਛੇਤੀ ਨਾਲ ਗੱਲ ਕਰ ਲਈਏ ਕਾਊਂਟਡਾਊਨ ਤੇ। 71 ਦਿਨ ਰਹਿ ਗਏ ਨੇ, 71 ਡੇਜ਼। ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਰਿਟਾਇਰਮੈਂਟ, ਇੱਕ ਵਾਰੀ ਤੋਂ ਰਿਟਾਇਰ ਹੋ ਚੁੱਕੇ ਨੇ। ਉਹਨਾਂ ਆਖਿਆ ਵੀ ਫੇਰ ਮੈਨੂੰ ਇੱਕ ਵਾਰੀ ਫੇਰ ਸ਼ੇਰ, ਮੈਨੂੰ ਇੱਕ ਵਾਰੀ ਫੇਰ ਐਕਸਟੈਂਸ਼ਨ ਚਾਹੀਦੀ ਹੈ। ਦੂਜੀ ਐਕਸਟੈਂਸ਼ਨ ਮੰਗ ਰਹੇ ਨੇ, ਆਂਦੇ ਨੇ ਮੈਂ ਨਹੀਂ ਜਾਣਾ, ਜੋ ਮਰਜ਼ੀ ਕਰ ਲਓ, ਮੈਂ ਨਹੀਂ ਜਾਣਾ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਆਂਦੇ ਨੇ ਜਿਹੜੇ ਪਿਛਲੇ ਪਾਸੇ ਜਨਰਲ ਆ ਰਹੇ ਨੇ ਉਹਨਾਂ ਦੇ ਮਗਰ, ਉਹਨਾਂ ਨੂੰ ਮੈਂ ਕਿਸੇ ਨੂੰ ਆਰਮੀ ਚੀਫ ਨਹੀਂ ਬਣ ਦੇਣਾ, ਮੈਂ ਹੀ ਰਹਿਣਾ। ਉਹ ਇੰਜ ਹੀ ਰਿਟਾਇਰ ਹੋਣਗੇ ਤੇ ਮੈਂ ਰਿਟਾਇਰ ਨੂੰ, ਅਸੀਂ ਪਹਿਲਾਂ ਵੀ ਦੱਸਿਆ ਸੀ ਵੀ ਪੰਜਾਬੀ ਵਾਲੇ ਅਕਸਰ ਗਲਤ ਆਖਦੇ ਨੇ ਪਰ ਰਿਟਾਇਰ ਆਖਦੇ ਨੇ, ਤੇ ਚਲੋ ਅਸੀਂ ਵੀ ਰਿਟਾਇਰ ਹੀ ਆਖਦੇ ਨੇ। ਉਹ ਆਂਦੇ ਨੇ ਵੀ ਅਸੀਂ ਰਿਟਾਇਰ ਨਹੀਂ ਹੋਣ ਦੇਣਾ, ਉਹਨਾਂ ਨੂੰ ਇੰਜ ਹੀ ਰਿਟਾਇਰ ਕਰਨਾ, ਮੈਂ ਰਿਟਾਇਰ ਨਹੀਂ ਹੋਣਾ। ਖੈਰ, ਅਗਲੀ ਖਬਰ ਵਾਲੇ ਪਾਸੇ ਚੱਲਦੇ ਹਾਂ ਜੀ। ਅਗਲੀ ਖਬਰ ਹੈ ਸਾਡੇ ਹੀਰੋ ਅਰਸ਼ਦ ਨਦੀਮ। ਅਰਸ਼ਦ ਨਦੀਮ ਸਾਹਿਬ, ਤੁਹਾਨੂੰ ਪਤਾ ਹੈ ਕਿ ਉਹ ਜਿਹੜਾ ਨੇਜ਼ੇ ਤਰ੍ਹਾਂ ਦੀ ਸ਼ੈ ਜੈਵਲਿਨ ਜਿਹਨੂੰ ਕਹਿੰਦੇ ਨੇ, ਉਹ ਸੁੱਟਦੇ ਨੇ। ਤੇ ਉਹਨਾਂ ਨੇ 10 ਮਤਲਬ ਪਹਿਲੀ ਦੂਜੀ ਤੀਸਰੀ ਪੋਜੀਸ਼ਨ 'ਚ ਨਹੀਂ ਆਏ, ਉਹ ਮੇਰਾ ਖਿਆਲ ਟੌਪ 10 ਦੇ ਵਿੱਚ ਆਏ ਨੇ। ਤੇ ਲੇਕਿਨ ਹੁਣ ਪਹਿਲੀ ਦੂਜੀ ਤੀਜੀ ਪੋਜੀਸ਼ਨ ਵਾਸਤੇ ਉਹ ਜਿਹੜਾ ਇਸ ਵੇਲੇ ਮੁਕਾਬਲਿਆਂ 'ਚ ਹਿੱਸਾ ਲੈ ਰਹੇ ਨੇ, ਉੱਥੇ ਉਹ ਨਹੀਂ ਆ ਸਕਦੇ ਕਿਉਂਕਿ ਉਹਨਾਂ ਨੇ ਜਿਹੜੀ ਥਰੋ ਸਿੱਟੀ ਹੈ ਉਹ ਜ਼ਰਾ ਠੀਕ ਨਹੀਂ ਸੁੱਟੀ ਗਈ ਤੇ ਉਹਦੇ ਨਾਲ ਉਹਨਾਂ ਦੀ ਪਰਫਾਰਮੈਂਸ ਠੀਕ ਨਹੀਂ ਆਈ। ਸਾਡੇ ਸੱਜਣ ਨੇ, ਮਿੱਤਰ ਨੇ, ਦੋਸਤ ਨੇ, ਸਾਡੇ ਬਜ਼ੁਰਗ ਨੇ ਮੁਹਤਰਮ ਜਨਾਬ ਏਸ਼ੀਅਨ ਐਥਲੈਟਿਕਸ ਦੇ ਨਾਇਬ ਸਦਰ ਮੇਜਰ ਜਨਰਲ ਰਿਟਾਇਰਡ ਮੁਹੰਮਦ ਅਕਰਮ ਸਾਈ ਸਾਹਿਬ, ਉਹਨਾਂ ਦੇ ਬਾਰੇ ਜਿਹੜੀ ਖਬਰ ਮੀਡੀਆ ਰਿਪੋਰਟ ਕਰ ਰਿਹਾ, ਡਾਇਰੈਕਟ ਤੇ ਮੇਰੀ ਗੱਲ ਨਹੀਂ ਹੋਈ ਉਹਨਾਂ ਨਾਲ, ਉਹਨਾਂ ਦੀ ਖਬਰ ਜਿਹੜੀ ਰਿਪੋਰਟ ਹੋ ਰਹੀ ਹੈ, ਉਹਨਾਂ ਦੀ ਖਬਰ ਇਹ ਹੋਈ ਹੈ ਕਿ ਮੁਹੰਮਦ ਅਕਰਮ ਸਾਈ ਮੇਜਰ ਜਨਰਲ ਰਿਟਾਇਰਡ ਆਬਦੀਦਾ ਹੋ ਗਏ ਅਤੇ ਉਹਨਾਂ ਨੇ ਜੁਡੀਸ਼ੀਅਲ ਇਨਕੁਆਇਰੀ ਦਾ ਮੁਤਾਲਬਾ ਕੀਤਾ। ਹਾਂਜੀ, ਉਹਨਾਂ ਆਖਿਆ ਕਿ ਇਹ ਜਿਹੜਾ ਅਰਸ਼ਦ ਨਦੀਮ ਨੇ ਥਰੋ ਜਿਹੜੀ ਹੈ ਉਹ ਦੂਰ ਨਹੀਂ ਸੁੱਟੀ, ਲਾਗੇ ਸੁੱਟੀ ਹੈ, ਇਹਦੇ ਤੇ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਉਹਨਾਂ ਨੇ ਆਖਿਆ ਵੀ ਇਹ ਮੁੰਡੇ ਨੂੰ ਬੜੀ ਮਿਹਨਤ ਕੀਤੀ ਸੀ, 10 ਸਾਲ ਮਿਹਨਤ ਕਰਕੇ ਫੈਡਰੇਸ਼ਨ ਨੇ ਇਹਨੂੰ ਟਾਪ ਤੇ ਪਹੁੰਚਾਇਆ ਸੀ। 3 ਲੋਕਾਂ ਨੇ ਇਹਨੂੰ ਫੈਡਰੇਸ਼ਨ ਤੋਂ ਖੋਹ ਲਿਆ, ਇਹਨੂੰ ਆਪਣੇ ਕੰਟਰੋਲ 'ਚ ਲੈ ਲਿਆ, ਜਿਹਦੀ ਵਜ੍ਹਾ ਤੋਂ ਇਹ ਨਾਕਾਮੀ ਹੋਈ ਹੈ ਤੇ ਅੱਜ ਇਹ ਨਤੀਜਾ ਹੋਇਆ। ਉਹਨਾਂ ਨੇ ਕਿਹਾ ਕਿ ਅਰਸ਼ਦ ਨਦੀਮ ਦੀ ਕਾਰਕਰਦਗੀ 93 ਮੀਟਰ ਤੋਂ 82 ਮੀਟਰ ਤੱਕ ਆ ਗਈ ਹੈ। ਮਤਲਬ ਇਹ ਜਿਹੜੀ ਤੁਸੀਂ ਇੱਕ ਆਖ ਲਓ ਕਿ ਤਕਰੀਬਨ ਕੋਈ 11 ਮੀਟਰ ਜਿਹੜੀ ਕਮੀ ਹੋਈ ਹੈ, ਇਹਦੇ ਜ਼ਿੰਮੇਦਾਰ ਜਿਹੜੇ ਨੇ ਉਹਨਾਂ ਦੇ ਖਿਲਾਫ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ। ਬਿਲਕੁਲ ਠੀਕ ਕਹਿੰਦੇ ਹੋ, ਹੋਣੀ ਚਾਹੀਦੀ। ਅਸੀਂ ਜਨ ਸਾਹਿਬ ਦੇ ਨਾਲ ਹੈ, ਲੇਕਿਨ ਨਾਲ ਲੱਗਦੇ ਜਿਨ੍ਹਾਂ ਨੇ ਇਹਨਾਂ ਸਾਰੀਆਂ ਖੇਡਾਂ ਦਾ, ਇੱਥੇ ਤਾਂ ਸਿਰਫ ਇਸ ਵਿਚਾਰੇ ਨੇ 11 ਮੀਟਰ ਥੱਲੇ ਸੁੱਟੀ ਹੈ, ਲੇਕਿਨ ਦੂਜੇ ਪਾਸੇ ਮੁਹਸਨ ਨਕਵੀ ਸਾਹਿਬ ਨੇ ਕੀ ਕੁਛ ਕਰ ਛੱਡਿਆ ਹੈ। ਉਹ ਕਿਉਂਕਿ ਫੀਲਡ ਮਾਰਸ਼ਲ ਸਾਹਿਬ ਦੇ ਸਾਲਾ ਸਾਹਿਬ ਨੇ, ਉਹਨਾਂ ਨੂੰ ਕਿਸੇ ਨੇ ਹੱਥ ਹੀ ਨਹੀਂ ਲਾਉਣਾ। ਅਤੇ ਇਹ ਜਨਰਲ ਸਾਹਿਬ ਠੀਕ ਆਖਦੇ ਨੇ ਵੀ ਇੱਥੇ ਵੀ ਹੋਣੀ ਚਾਹੀਦੀ ਇਨਕੁਆਇਰੀ। ਅਤੇ ਨਾਲ ਇਹ ਜਿਹੜਾ ਦੂਜੇ ਪਾਸੇ ਲੋਕਾਂ ਨੇ ਲੰਮਿਆਂ ਹੀ ਪਾ ਛੱਡਿਆ ਪਾਕਿਸਤਾਨ ਦੀ ਕ੍ਰਿਕਟ ਨੂੰ, ਇਹਨਾਂ ਦੇ ਖਿਲਾਫ ਵੀ ਇਨਕੁਆਇਰੀ ਜਿਹੜੀ ਹੈ ਹੋਣੀ ਚਾਹੀਦੀ ਹੈ, ਬਲਕਿ ਇਹਨਾਂ ਨੂੰ ਲੰਮਿਆਂ ਪਾਉਣਾ ਚਾਹੀਦਾ ਹੈ। ਮਤਲਬ ਕਿ ਲੰਮਿਆਂ ਪਾਉਣ ਦਾ ਮੇਰਾ ਮਤਲਬ ਹੈ ਕਿ ਇਹਨਾਂ ਦਾ ਮੁਕੰਮਲ ਅਹਿਤਸਾਬ ਹੋਣਾ ਚਾਹੀਦਾ ਹੈ। ਇਹਨਾਂ ਕੋਲ ਪੁੱਛਣਾ ਚਾਹੀਦਾ ਹੈ ਵੀ ਇਹ ਤੁਸੀਂ ਕੀਤਾ ਕੀ ਹੈ। ਇੱਕ ਖੇਡ ਅਗਰ ਉਹਦੇ ਵਿੱਚ ਜਿੱਤਣ ਦੇ, ਹਾਕੀ ਨੂੰ ਤਾਂ ਅਸੀਂ ਪਹਿਲਾਂ ਹੀ ਓਨ ਕਰਨਾ ਛੱਡ ਛੱਡਿਆ ਸੀ, ਸਕੁਐਸ਼ ਦਾ ਅਸੀਂ ਬੇੜਾ ਗਰਕ ਕਰ ਛੱਡਿਆ ਸੀ। ਇਹ ਕ੍ਰਿਕਟ ਰਹਿ ਗਈ ਸੀ ਜਿਹੜੀ ਖੇਡਦੇ ਸਾਂ, ਉਹਦਾ ਵੀ ਜੋ ਹਾਲ ਅਸੀਂ ਕੀਤਾ ਉਹ ਤੁਹਾਡੇ ਸਾਹਮਣੇ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲੀਏ ਹੁਣ ਛੇਤੀ ਨਾਲ। ਅਗਲੀ ਖਬਰ, ਤੋਹੀਨੇ ਰਸਾਲਤ ਸੱਲੱਲਾਹੁ ਅਲੈਹਿ ਵਸੱਲਮ ਦੇ ਮੁਕੱਦਮੇ 'ਚ ਗ੍ਰਿਫਤਾਰ ਮੁਹੰਮਦ ਅਲੀ ਮਿਰਜ਼ਾ ਡਿਆਲਾ ਜੇਲ੍ਹ ਮੁੰਤਕਿਲ। ਰਿਪੋਰਟ ਦੇ ਮੁਤਾਬਕ ਮਿਰਜ਼ਾ ਮੁਹੰਮਦ ਅਲੀ ਨੂੰ NCCIA ਦੇ ਅਮਲੇ ਨੇ ਜੇਲ੍ਹ ਹਕਾਮ ਦੇ ਹਵਾਲੇ ਕੀਤਾ ਤੇ ਇਨ ਜ਼ਰਾਏ ਨੇ ਦੱਸਿਆ ਕਿ ਉਹਨਾਂ ਦੇ ਖਿਲਾਫ ਤੋਹੀਨੇ ਰਸਾਲਤ ਸੱਲੱਲਾਹੁ ਅਲੈਹਿ ਵਸੱਲਮ ਔਰ ਪੀਕਾ ਐਕਟ ਦੇ ਤਹਿਤ NCCI ਨੇ ਮੁਕੱਦਮਾ ਦਰਜ ਕੀਤਾ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿਉਂਕਿ ਬੜੇ ਖਾਸ ਟਾਊਟ ਕਿਸਮ ਦੇ ਮੌਲਵੀ ਨੇ ਸਾਡੇ ਜਨਰਲ ਸਾਹਿਬਾਨ ਦੇ, ਔਰ ਇਹ ਕਿਉਂਕਿ ਫੁਰ ਬਹੁਤ ਕਰਦੇ ਸਨ ਅਤੇ ਮੇਰੇ ਖਿਆਲ ਮੂੰਹ 'ਚੋਂ ਕੋਈ ਗੱਲ ਇਹੋ ਜਿਹੀ ਨਿਕਲ ਗਈ। ਬਾਕੀ ਮੌਲਵੀ ਇਹਨਾਂ ਦੇ ਬੜੇ ਮੁਖਾਲਫ ਨੇ ਅਤੇ ਉਹ ਇਸ ਮੁਕੱਦਮੇ 'ਚ ਧਰੇ ਗਏ ਨੇ। ਲੇਕਿਨ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ, ਬਸ ਇਹਨਾਂ ਨੂੰ ਇੱਧਰ ਦੀ ਫੇਰ ਫੂਰ ਕੇ ਇਹਨਾਂ ਨੂੰ ਜੇਲ੍ਹ 'ਚੋਂ ਚੌਧਰੀ ਸਾਹਿਬ ਨੇ ਕੱਢ ਲੈਣਾ। ਉਹਦੀ ਵਜ੍ਹਾ ਵੀ ਇਹਨਾਂ ਚੌਧਰੀ ਸਾਹਿਬ ਨੂੰ ਲਈ ਆਪਣੀਆਂ ਖਿਦਮਾਤ ਬਹੁਤ ਜ਼ਬਰਦਸਤ ਪੇਸ਼ ਕੀਤੀਆਂ ਨੇ। ਚੌਧਰੀ ਸਾਹਿਬ ਇਹਨਾਂ ਨੂੰ ਡਿਸਓਨ ਨਹੀਂ ਕਰ ਸਕਦੇ, ਉਹ ਆਪਣੇ ਐਸਟ ਨੂੰ ਇਸ ਤਰ੍ਹਾਂ ਫਸਣ ਨਹੀਂ ਦੇਣਗੇ। ਅਗਲੀ ਖਬਰ ਵਾਲੇ ਪਾਸੇ ਚੱਲਨੇ। ਅਗਲੀ ਖਬਰ, ਰਾਣਾ ਸਨਾਉੱਲਾ ਸਾਹਿਬ ਫਰਮਾਉਂਦੇ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਮਰਾਨ ਖਾਨ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਜਾਏ ਕਿਉਂਕਿ ਇਹਦੇ ਤੋਂ ਮੁਲਕ ਦੁਸ਼ਮਣ ਅਕਾਊਂਟ ਹੈ ਅਤੇ ਮੁਲਕ ਦੇ ਖਿਲਾਫ ਇਹਦੇ ਤੋਂ ਟਵੀਟ ਹੁੰਦੇ ਨੇ। ਹੁਣ ਅੱਜ ਤੱਕ ਦੱਸੋ ਵੀ ਇਮਰਾਨ ਖਾਨ ਨੇ ਮੁਲਕ ਦੇ ਖਿਲਾਫ ਕਿਹੜਾ ਟਵੀਟ ਕੀਤਾ ਹੈ? ਚੇਤੇ ਆ ਗਿਆ। ਹਮੂਦ ਰਹਿਮਾਨ ਕਮਿਸ਼ਨ ਤੇ ਇਮਰਾਨ ਖਾਨ ਗੱਲ ਕਰਦੇ ਨੇ ਕਿ ਮੁਲਕ ਕਿਉਂ ਟੁੱਟਿਆ ਸੀ 1971 'ਚ, ਕਿਸ ਤਰ੍ਹਾਂ ਉਸ ਵੇਲੇ ਦੇ ਆਰਮੀ ਚੀਫ ਯਾਹਿਆ ਖਾਨ ਨੇ ਆਪਣੇ ਇਕਤਦਾਰ, ਮਤਲਬ ਆਪਣੀ ਐਕਸਟੈਂਸ਼ਨ ਹਾਸਲ ਕਰਨ ਵਾਸਤੇ ਆਪਣੇ ਇਕਤਦਾਰ ਦੀ, ਉਸ ਵੇਲੇ ਜਿਹੜਾ ਬੰਦਾ 162 ਸੀਟਾਂ ਜਿੱਤਿਆ ਸੀ, ਸ਼ੇਖ ਮੁਜੀਬ,
ਉਹਨੂੰ ਹਕੂਮਤ ਨਹੀਂ ਦਿੱਤੀ ਤੇ ਮੁਲਕ ਤੋੜ ਛੜਿਆ। ਉਸ ਤੋਂ ਬਾਅਦ ਉੱਥੇ ਕਿੰਨੇ ਬੰਦੇ ਮਾਰ ਛੜੇ। ਉਸ ਤੋਂ ਬਾਅਦ ਸਾਡੀ ਫੌਜੀ ਅਫਸਰਾਨ, ਅਹਿਲਕਾਰ, ਜਵਾਨ ਉਹ ਗ੍ਰਿਫਤਾਰ ਹੋ ਗਏ, ਸਾਨੂੰ ਸਰੈਂਡਰ ਕਰਨਾ ਪਿਆ। ਉਹ ਫਿਰ ਇੰਡੀਆ ਦੇ ਕੋਲੋਂ ਮੁਆਹਦਾ ਕਰਨਾ ਪਿਆ ਆਪਣੇ ਫੌਜੀ ਅਫਸਰਾਨ ਔਰ ਅਹਿਲਕਾਰ ਵਾਪਸ। ਉਹ ਸਾਰਾ ਕੁਝ ਤੁਹਾਡੇ ਸਾਹਮਣੇ। ਇਹ ਮਹਿਮੂਦ ਰਹਿਮਾਨ ਕਮਿਸ਼ਨ ਜਿਹੜਾ ਉਸ ਵੇਲੇ ਖੁਦ ਬਣਾਇਆ ਸੀ ਇਹਨਾਂ ਨੇ, ਔਰ ਉਹਦੇ ਵਿੱਚ ਆਲਾ ਤਰੀਨ ਜੱਜਸ ਸਨ, ਔਰ ਉਹਨਾਂ ਨੇ ਆਖਿਆ ਸੀ ਕਿ ਇਹ ਉਸ ਵੇਲੇ ਦੇ ਆਰਮੀ ਚੀਫ ਯਾਹਿਆ ਖਾਨ ਤੇ ਉਹਨਾਂ ਦੇ ਨਾਲ ਜਿਹੜੇ ਜਰਨੈਲ ਸਨ ਔਰ ਚੰਦ ਸਿਆਸਤਦਾਨ, ਉਹ ਜ਼ਾਹਿਰ ਹੋ ਜਰਨੈਲਾਂ ਦੇ ਥੱਲੇ ਕੰਮ ਕਰਨ ਡਏ ਸਨ, ਉਹਨਾਂ ਦੇ ਟਾਊਟ ਹੀ ਸਨ, ਇਹਨਾਂ ਨੇ ਰਲ ਕੇ ਮੁਲਕ ਤੋੜਿਆ ਔਰ ਇਹਨਾਂ ਦੀ ਗਲਤੀ ਦੀ ਵਜ੍ਹਾ ਤੋਂ ਸਭ ਕੁਝ ਹੋਇਆ। ਹੁਣ ਅੱਜ ਰਾਣਾ ਸਨਾਉल्ला ਸਾਹਿਬ ਕਹਿੰਦੇ ਨੇ ਵੀ ਇਹ ਗੱਲ ਇਮਰਾਨ ਖਾਨ ਜਿਸ ਵੇਲੇ ਆਪਣੇ ਟਵਿੱਟਰ ਤੇ ਕਰਦਾ ਤੇ ਮੁਲਕ ਦੁਸ਼ਮਣੀ ਹੈ। ਮੇਰੇ ਖਿਆਲ ਤੇ ਮੁਲਕ ਦੁਸ਼ਮਣੀ ਨਹੀਂ। ਮੇਰੇ ਖਿਆਲ ਤੇ ਮੁਲਕ ਦੀ ਤਾਰੀਖ ਪੜ੍ਹਾ ਰਹੇ ਨੇ ਇਮਰਾਨ ਖਾਨ ਸਾਹਿਬ ਅੱਜ ਦੀ ਨਸਲ ਨੂੰ। ਦੱਸ ਰਹੇ ਨੇ ਵੀ ਅਸੀਂ ਪਹਿਲਾਂ ਕਿਹੜੇ ਕੰਮ ਕਰਦੇ ਰਹੇ ਨੇ, ਕਿਹੜਾ ਕਸਬ ਅਸੀਂ ਕੀਤਾ ਹੈ ਤੇ ਅਸੀਂ ਇੱਥੇ ਆਪਣੇ। ਹੁਣ ਇਹ ਵੀ ਵੇਖੋ ਨਾ ਕਿ ਉਸ ਵੇਲੇ ਯਾਹਿਆ ਖਾਨ ਸਾਹਿਬ ਮੁਲਕ ਤੋੜਨ ਦੇ ਬਾਵਜੂਦ ਘਰ ਨਹੀਂ ਸੀ ਜਾਣਾ ਚਾਹੁੰਦੇ। ਉਹ ਆਂਦੇ ਸਨ ਮੈਂ ਇੱਥੇ ਹੀ ਰਹਿਣਾ, ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ, ਮੈਂ ਇੱਥੇ ਹੀ ਰਹਿਣਾ। ਉਹ ਤੇ ਫਿਰ ਅੰਦਰੋਂ ਫੌਜ, ਗੁਲ ਹਸਨ ਸਾਹਿਬ ਔਰ ਉਹ ਸਾਰਾ ਕੁਝ ਤੁਹਾਨੂੰ ਚੇਤੇ ਜੋ ਕੁਝ ਹੋਇਆ ਸੀ, ਤੇ ਉਹਨਾਂ ਨੇ ਉਹਨਾਂ ਦੇ ਕੋਲੋਂ ਧੱਕੇ ਨਾਲ ਹੀ ਇੱਕ ਬ੍ਰਿਗੇਡੀਅਰ FB ਅਲੀ ਸਨ ਜੇਲਮ ਦੇ ਵਿੱਚ, ਬ੍ਰਿਗੇਡੀਅਰ FB ਅਲੀ, ਉਹਨਾਂ ਨੇ ਜਨਾਬ ਇਹ ਬਗਾਵਤ ਹੀ ਕਰ ਛੱਡੀ ਸੀ। ਉਹ ਤੁਰ ਪਏ ਸਨ ਉੱਥੋਂ ਗੱਡੀਆਂ ਲੈ ਕੇ। ਉਹਨਾਂ ਆਖਿਆ ਇਹਨੂੰ ਮੈਂ ਗ੍ਰਿਫਤਾਰ ਕਰਨਾ, ਆ ਕੇ ਉਤਰਦਾ ਕਿਉਂ ਨਹੀਂ ਇਸ ਜਗ੍ਹਾ ਤੋਂ। ਤੇ ਉਹ ਉਸ ਕੜਮਾਸ ਦੇ ਵਿੱਚ ਜਾ ਕੇ ਤੇ ਫਿਰ ਉਹ ਬਾਅਦ ਦੇ ਵਿੱਚ ਬ੍ਰਿਗੇਡੀਅਰ FB ਅਲੀ ਜਿਹੜੇ ਨੇ ਉਹ ਹੀਰੋ ਬਣੇ। ਫਿਰ ਭੁੱਟੋ ਸਾਹਿਬ ਦੇ ਜ਼ਮਾਨੇ ਦੇ ਵਿੱਚ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ। ਉਹ ਲੰਮੀਆਂ ਗੱਲਾਂ ਨੇ। ਮਤਲਬ ਭੁੱਟੋ ਸਾਹਿਬ ਦਾ ਜ਼ਮਾਨਾ ਤਾਂ ਖੈਰ ਉਸ ਵੇਲੇ ਵੀ ਚੱਲ ਹੀ ਰਿਹਾ ਸੀ। ਮਤਲਬ ਇਹ ਕਿ ਜਿਸ ਵੇਲੇ ਭੁੱਟੋ ਸਾਹਿਬ ਬਾਅਦ ਚੀਫ ਮਾਰਸ਼ਲ ਐਡਮਿਨਿਸਟ੍ਰੇਟਰ ਬਣੇ, ਉਦੋਂ ਫਿਰ FB ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਹਿਣ ਦਾ ਮਤਲਬ ਇਹ ਹੈ ਕਿ ਉਸ ਵੇਲੇ ਵੀ ਇਹ ਅੰਦਰੋਂ ਹੀ, ਮਤਲਬ ਮੇਰਾ ਮਤਲਬ ਹੈ ਕਿ ਜਰਨੈਲ ਜਿਹੜੇ ਸਨ ਉਹਨਾਂ ਨੇ ਆਖਿਆ ਸੀ ਵੀ ਸਰਕਾਰ ਹੁਣ ਚਲੇ ਜਾਓ, ਮਿਹਰਬਾਨੀ ਕਰੋ। ਉਹ ਨਹੀਂ ਸੀ ਜਾਣਾ ਚਾਹੁੰਦੇ। ਉਹ ਆਉਂਦੇ ਸਨ ਨਹੀਂ ਮੈਂ ਨਹੀਂ ਜਾਣਾ। ਹੁਣ ਰਾਣਾ ਸਨਾਉल्ला ਕਹਿੰਦੇ ਨੇ ਵੀ ਇਹ ਮੁਲਕ ਦੁਸ਼ਮਣ ਅਕਾਊਂਟ ਹੈ ਤੇ ਇਹਦਾ ਅਸੀਂ ਹਿਸਾਬ ਕਿਤਾਬ ਕਰਨਾ ਹੈ। ਤੇ ਅਗਲੇ ਪਾਸਿਓਂ ਆਪਣਾ ਲੌਂਡਾ ਲਪਾੜਾ ਜੀ ਪੁੱਛਦੇ ਨੇ ਵੀ ਇਮਰਾਨ ਖਾਨ ਦਾ ਅਕਾਊਂਟ ਕੌਣ ਚਲਾਉਂਦਾ। ਨੂਨ ਲੀਗ ਕਹਿੰਦੀ ਹੈ ਵੀ ਇੰਡੀਆ ਚਲਾਉਂਦਾ। ਹੁਣ ਮੈਨੂੰ ਇੱਕ ਗੱਲ ਦੱਸੋ, ਪਹਿਲੀ ਗੱਲ ਕਿ ਇਮਰਾਨ ਖਾਨ ਦਾ ਅਕਾਊਂਟ ਕਿਵੇਂ ਬੰਦ ਕਰਾ ਲੈਣਗੇ। ਲੇਕਿਨ ਚਲੋ ਮੰਨ ਲੈਂਦੇ ਵੀ ਕੋਈ ਵੀ ਸੂਤਰ ਸਾਤਰ ਕਰਕੇ ਇਹ ਅਕਾਊਂਟ ਬੰਦ ਕਰਾ ਲੈਂਦੇ ਨੇ। ਇਮਰਾਨ ਖਾਨ ਦੀ ਤਾਕਤ ਨੂੰ ਇਹ ਜਾਣਦੇ ਨੇ। ਇਮਰਾਨ ਖਾਨ ਕੋਈ ਨੋਮੀਨੇਟ ਕਰ ਦੇਗਾ ਵੀ ਅੱਜ ਤੋਂ ਬਾਅਦ ਇਹ ਮੇਰਾ ਅਕਾਊਂਟ ਹੈ, ਇਹ ਫਲਾਨਾ ਬੰਦਾ ਚਲਾਏਗਾ ਮੇਰਾ ਅਕਾਊਂਟ। ਬੜੇ ਬੰਦੇ ਨੇ ਤੁਹਾਨੂੰ ਪਤਾ ਪੂਰੀ ਦੁਨੀਆ 'ਚ ਜਿਹੜੇ ਇਮਰਾਨ ਖਾਨ ਵਾਸਤੇ ਜਾਨ ਦੇਣ ਨੂੰ ਵੀ ਤਿਆਰ ਨੇ। ਉਹ ਕਿਸੇ ਬੰਦੇ ਦੀ ਜ਼ਿੰਮੇਵਾਰੀ ਲਾ ਦੇਗਾ ਕਿ ਭਾਈ ਜੀ ਇਹ ਤੇਰਾ ਜਿਹੜਾ ਅੱਜ ਤੋਂ ਟਵਿੱਟਰ ਅਕਾਊਂਟ ਹੈ ਨਾ ਉਹ ਮੇਰਾ ਹੈ। ਇਹ ਬੰਦਾ ਮੇਰੇ ਬਿਹਾਫ ਤੇ ਟਵੀਟ ਜਿਹੜੇ ਇੱਥੋਂ ਜਾਣਗੇ ਨਾ ਉਹ ਮੇਰੇ ਟਵੀਟ ਹੋਣਗੇ। ਫਿਰ ਉਹਨੂੰ ਕਿਵੇਂ ਬੰਦ ਕਰੋਗੇ? ਉਹਦਾ ਕੀ ਕਰੋਗੇ? ਉਹਨੂੰ ਕਿਸ ਤਰ੍ਹਾਂ ਬੰਦ ਕਰ ਲੋਗੇ? ਅਗਰ ਉਹ ਬੰਦਾ ਮੁਲਕ ਤੋਂ ਬਾਹਰ ਰਹਿੰਦਾ ਹੋਇਆ, ਉਹਦੇ ਹਕੂਕ ਵੀ ਹੋਣੇ ਨੇ ਆਪਣੇ ਬੋਲਣ ਦੇ ਉਸ ਮੁਲਕ ਦੇ ਵਿੱਚ, ਤਾਂ ਉਹਨੂੰ ਕਿਸ ਤਰ੍ਹਾਂ ਬੰਦ ਕਰੋਗੇ? ਮੇਰਾ ਮਤਲਬ ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਨਾਨੀ ਨੇ ਖਸਮ ਕੀਤਾ, ਮਾੜਾ ਕੀਤਾ ਕਰਕੇ ਛੱਡ ਦਿੱਤਾ, ਹੋਰ ਮਾੜਾ ਕੀਤਾ। ਇੱਕ ਤਾਂ ਭੈੜੇ ਕੰਮ ਕਰਦੇ ਜੇ, ਇੱਕ ਤਾਂ ਪੂਰੇ ਮੁਲਕ ਨੂੰ ਜਿਹੜਾ ਤੁਸੀਂ ਉਹ ਬਿਲਕੁਲ ਤਬਾਹੀ ਫੇਰੀ ਉਹਦੀ। ਉੱਤੋਂ ਜਿਹੜਾ ਇਹੋ ਜਿਹੀਆਂ ਬੌਂਗੀਆਂ ਮਾਰਦੇ ਜਿਹੋ ਜਿਹੀਆਂ ਸਟੇਟਮੈਂਟਾਂ ਦਿੰਦੇ ਜੇ ਵੀ ਇੰਡੀਆ ਤੋਂ ਚੱਲਦਾ ਹੈ, ਲੌਂਡਾ ਲਪਾੜਾ ਕਹਿਣ ਡਿਆ ਮਨਸੂਰ ਅਲੀ ਖਾਨ। ਉਹ ਜ਼ਾਹਿਰ ਹੈ ਨਾ ਤੇ ਇੰਡੀਆ ਉਹਨਾਂ ਨੂਨ ਲੀਗ ਦਾ ਹੀ ਲੈਂਦਾ ਹੈ, ਲੇਕਿਨ ਜ਼ਾਹਿਰ ਹੈ ਕੋਈ ਗੱਲ, ਕੋਈ ਬੰਦਾ ਜਿਹਦੇ ਵਿੱਚ ਕੋਈ ਅਕਲ ਥੋ ਹੈ ਉਹ ਇਹ ਗੱਲ ਕਰੇਗਾ ਕਿ ਇੰਡੀਆ ਤੋਂ ਚੱਲਦਾ ਹੈ ਇਮਰਾਨ ਖਾਨ ਦਾ ਅਕਾਊਂਟ। ਪਤਾ ਨਹੀਂ ਉਹਨਾਂ ਨੂੰ ਕਿੱਥੋਂ ਚੱਲਦਾ ਹੈ, ਅਡਿਆਲਾ ਜੇਲ੍ਹ 'ਚੋਂ ਚੱਲਦਾ ਹੈ ਔਰ ਇੱਕ ਦੇ ਜ਼ੋਰ ਤੇ ਚੱਲਣ ਡਿਆ। ਇਮਰਾਨ ਖਾਨ ਉੱਥੇ ਡਰ ਕੇ ਨਹੀਂ ਕਰਨ ਡਿਆ। ਉਹ ਟਵੀਟ ਜਿਹੜੇ ਨੇ ਉੱਥੇ ਲਿਖਵਾਉਂਦਾ ਹੈ, ਬੋਲਦਾ ਹੈ, ਉਹ ਕਹਿੰਦਾ ਹੈ ਵੀ ਲਾ ਇਲਾਹਾ ਇल्लल्लाह ਮੁਹੰਮਦ ਰਸੂਲੁल्लाह, ਤੇ ਮੈਂ ਯਕੀਨ ਰੱਖਣਾ ਹੈ ਤੇ ਮੈਂ ਨਹੀਂ ਕਿਸੇ ਸੂਰਤ ਵੀ ਫੀਲਡ ਮਾਰਸ਼ਲ ਦੇ ਅੱਗੇ ਝੁਕਣਾ, ਔਰ ਇਹ ਮੇਰੀ ਗੱਲਬਾਤ ਹੈ। ਤੇ ਤੁਹਾਨੂੰ ਪਤਾ ਉਹ ਕਿੱਥੋਂ ਚੱਲਦਾ ਹੈ। ਲੇਕਿਨ ਰਾਣਾ ਸਾਹਿਬ ਆਂਦੇ ਨੇ ਵੀ ਅਸੀਂ ਜਨਾਬ ਇਹ ਟਵਿੱਟਰ ਅਕਾਊਂਟ ਬੰਦ ਕਰਨਾ। ਫੜ ਲਓ ਤੁਸੀਂ ਤੱਤਾ ਟਵਿੱਟਰ ਅਕਾਊਂਟ ਫੜ ਲਓ, ਇਹਨੂੰ ਬੰਦ ਕਰਵਾ ਲਓ ਅਗਰ ਕਰ ਸਕਦੇ। ਦੂਜੇ ਪਾਸੇ ਇਮਰਾਨ ਖਾਨ ਸਾਹਿਬ ਦੇ ਕੋਲੋਂ ਇਨਵੈਸਟੀਗੇਸ਼ਨ ਕਰਨ ਵਾਸਤੇ FIA ਸਾਈਬਰ ਕ੍ਰਾਈਮ ਏਜੰਸੀ ਦੀ ਟੀਮ ਜਿਹੜੀ FIA ਦੀ, ਕਿ ਤੁਹਾਡਾ ਟਵਿੱਟਰ ਅਕਾਊਂਟ ਜਿਹੜਾ ਇਹ ਕਿੱਥੋਂ ਚੱਲਦਾ, ਕੌਣ ਚਲਾਉਂਦਾ, ਉਹ ਜੇਲ੍ਹ ਗਏ ਤਾਂ ਉਹਨਾਂ ਕਿਹਾ ਚਲੋ ਭੱਜੋ ਇੱਥੋਂ, ਮੇਰੇ ਵਕੀਲਾਂ ਨਾਲ ਗੱਲ ਕਰੋ, ਮੇਰੇ ਨਾਲ ਗੱਲ ਕਰੋ, ਮੈਂ ਨਹੀਂ ਇਹਦੇ ਵਿੱਚ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ। ਇਹ ਜਿਸ ਵੇਲੇ ਖਬਰ ਲਾਈ ਸੀ ਨਾ ਕਿ ਇਮਰਾਨ ਖਾਨ ਕੋ ਇਹ ਪੁੱਛਿਆ, ਇਮਰਾਨ ਖਾਨ ਨੂੰ ਕਿਹਾ ਜੀ ਕਿ ਤੁਸੀਂ ਇੰਤਸ਼ਾਰ ਫੈਲਾਉਂਦੇ ਹੋ, ਤੇ ਉਹਨਾਂ ਨੇ ਇਹ ਕਿਹਾ, ਤੇ ਇਮਰਾਨ ਖਾਨ ਨੂੰ ਕਿਹਾ ਜੀ ਕਿ ਉਹ ਜਬਰਾਨ ਇਲਿਆਸ ਜਿਹੜਾ ਉਹ ਚਲਾਉਂਦਾ ਜਾਂ ਰਾਜ ਚਲਾਉਂਦੀ। ਮੈਂ ਉਦੋਂ ਹੀ ਤੁਹਾਨੂੰ ਦੱਸ ਦਿੱਤਾ ਸੀ ਕਿ ਇਹ ਝੂਠੋ ਝੂਠ 44 ਇਹ ਸਵਾਲ ਇਹੋ ਜਿਹੇ ਕਰਨ ਦੀ ਜ਼ਰੂਰਤ ਹੀ ਨਹੀਂ ਇਹਨਾਂ ਦੀ। ਉਦੋਂ ਖਬਰ ਇਹ ਚਲਾਈ ਤੇ ਹੁਣ ਦੱਸਣ ਡਏ ਨੇ ਵੀ ਇਮਰਾਨ ਖਾਨ ਨੇ ਅੱਗੋਂ ਮਿਲਣ ਤੋਂ ਇਨਕਾਰ ਕਰ ਦਿੱਤਾ। ਇਹ ਖਬਰ ਵੀ ਇਹਨਾਂ ਦੀ ਝੂਠੀ ਨਿਕਲੀ। ਮੈਂ ਉਦੋਂ ਹੀ ਦੱਸ ਦਿੱਤਾ ਸੀ ਕਿ ਹੋ ਨਹੀਂ ਸਕਦਾ, ਕਿਉਂਕਿ ਇਮਰਾਨ ਖਾਨ ਸਾਹਿਬ ਦੀ ਤਬੀਅਤ ਨੂੰ ਮੈਂ ਜਾਣਨਾ। ਉਹ ਇਹੋ ਜਿਹੀ ਬਕਵਾਸੀਅਤ ਦਾ ਜਵਾਬ ਦੇ ਕੇ ਕਦੀ ਰਾਜ਼ੀ ਨਹੀਂ ਹੋਣਗੇ ਜਿਹੋ ਜਿਹੀ ਇਹ ਕਰਨ ਲਈ ਉੱਥੇ ਅਪੜ ਜਾਂਦੇ ਨੇ। ਅੱਛਾ ਜੀ, ਅਗਲੀ ਖਬਰ ਜ਼ਰਾ ਸੁਣ ਲਓ, ਇਸੇ ਮੁਲਕ ਦੇ ਹਾਲਾਤ ਸੁਣ ਲਓ। ਸਿਆਲਕੋਟ ਦੇ ਵਿੱਚ ਕੋਈ 3-4 ਮੱਝਾਂ ਚੋਰੀ ਹੋ ਗਈਆਂ, ਪੁਲਿਸ ਵੀ ਉਹਦੇ 'ਚ ਇਨਵੋਲਵ ਹੋ ਗਈ। ਪੁਲਿਸ ਨੂੰ ਪੰਜਾਬ 'ਚ ਪੁਲਿਸ ਆਖ ਦਿੰਦੇ ਨੇ, ਇਸ ਲਈ ਮਾਜ਼ਰਤ ਮੇਰੇ ਲਫ਼ਜ਼ ਦੇ ਉੱਤੇ ਨਾ ਜ਼ਰਾ ਜਾਇਆ ਕਰੋ। ਪਿੰਡਾਂ ਵਾਲੇ ਵੀ ਵੀਲੌਗ ਵੇਖਦੇ ਨੇ, ਉਹਨਾਂ ਵਾਸਤੇ ਵੀ ਬਣਾਉਣਾ ਹੁੰਦਾ, ਉਹਨਾਂ ਨੂੰ ਆਪਣੀ ਗੱਲ ਹੁੰਦੀ ਨਜ਼ਰ ਆਵੇ, ਸੁਣਦੀ ਆਵੇ।
ਬਲਕਿ ਸਾਡਾ ਇੱਕ ਮੁੰਡਾ ਕਹਿਣ ਡਿਆ ਸੀ, ਇੱਕ ਗਿਲਾ ਕਰਨ ਡਿਆ ਸੀ ਵੀ ਗਿੱਲ ਸਾਹਿਬ ਹਰ ਕਿਸਮ ਦੀ ਖਬਰ ਦਿੰਦੇ ਨੇ। ਗਿੱਲ ਸਾਹਿਬ ਨੇ ਇੱਕ UK ਦੇ ਡਾਕਟਰ ਦੀ ਖਬਰ ਵੀ ਦੇ ਦਿੱਤੀ, ਗਿੱਲ ਸਾਹਿਬ ਨੇ ਫਲਾਨੀ ਵੀ। ਇਹ ਖਬਰਾਂ ਕਿਉਂ ਦਿੰਦੇ ਨੇ? ਭਾਈ ਮੇਰੇ ਗੱਲ ਸੁਣੋ, ਮੈਂ ਮੈਸੇਜ ਤੇ ਦੇਣਾ ਹੈ ਆਪਣਾ ਜਿਹੜਾ ਮੇਰੇ ਨਜ਼ਰੀਏ ਦਾ, ਇਮਰਾਨ ਖਾਨ ਦਾ। ਪਰ ਜੇ ਮੈਂ ਰੋਜ਼ ਇੱਕੋ ਹੀ ਗੱਲ ਕਰਾਂਗਾ ਤਾਂ ਇੱਥੇ ਲੋਕਾਂ ਮੈਨੂੰ ਸੁਣਨ ਵਾਸਤੇ ਨਹੀਂ ਬਹਿਣਾ। ਲੋਕੀ ਇੱਥੇ ਆਉਂਦੇ ਨੇ, ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਦੁਨੀਆ 'ਚ ਕੀ ਹੋਇਆ ਹੈ। ਅਗਰ ਮੈਂ ਉਹਨਾਂ ਨੂੰ ਨਵੀਂ ਤੋਂ ਨਵੀਂ ਖਬਰ ਨਹੀਂ ਦੱਸਾਂਗਾ ਤੇ ਉਹ ਇੱਥੇ ਬਹਿ ਕੇ ਜਿਹੜੇ ਆਪਣੇ ਜ਼ਿੰਦਗੀ ਦੇ 20 ਮਿੰਟ ਦਿੰਦੇ ਨੇ, ਜਿਹੜੇ ਉਹ ਇਨਫੋਰਮੇਸ਼ਨ ਲੈਣ ਆਉਂਦੇ ਨੇ। ਜ਼ਾਹਿਰ ਹੈ ਪੂਰੀ ਦੁਨੀਆ 'ਚ ਤੁਸੀਂ ਅਖਬਾਰ ਪੈਸੇ ਦੇ ਕੇ ਖਰੀਦਦੇ ਹੋ, ਉਹਨੂੰ ਪੜ੍ਹਦੇ ਹੋ, ਸਭ ਤੋਂ ਜ਼ਿਆਦਾ ਤੇ ਤੁਹਾਡਾ ਟਾਈਮ ਹੈ ਜਿਹੜਾ ਦਿੰਦੇ ਹੋ ਉਹਨੂੰ ਪੜ੍ਹਨ 'ਤੇ, ਫਿਰ ਪੈਸਾ ਵੀ ਦਿੰਦੇ ਹੋ। ਇਸੇ ਤਰ੍ਹਾਂ TV ਵੇਖਦੇ ਹੋ, ਪੈਸਾ ਲਾ ਕੇ ਆਪਣਾ TV ਖਰੀਦਿਆ, ਉਹਦੀ ਸਰਵਿਸ ਖਰੀਦੀ। ਇਹ ਕਿਉਂ ਕਰਦੇ ਹੋ? ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ। ਅਗਰ ਮੈਂ ਇੱਥੋਂ ਬਹਿ ਕੇ ਸਿਰਫ ਤੁਹਾਡੀ ਮਰਜ਼ੀ ਦੀ ਇੱਕੋ ਹੀ ਖਬਰ ਜਿਹੜੀ ਹੈ ਉਹ ਰਿਪੀਟ ਕਰਦਾ ਰਵਾਂ ਤੇ ਇੱਥੇ ਬੰਦੇ ਫਿਰ ਵੇਖਣਗੇ 5। ਲੋਕੀ ਆਉਂਦੇ ਨੇ ਕਿ ਉਹਨਾਂ ਨੂੰ ਸਾਡੀ ਟੀਮ ਮਿਹਨਤ ਕਰਕੇ ਉਹਨਾਂ ਦੇ ਸਾਹਮਣੇ ਇਨਫੋਰਮੇਸ਼ਨ ਰੱਖਦੀ ਦੁਨੀਆ 'ਚ ਕੀ ਹੋਣ ਡਿਆ। ਜਦੋਂ ਬੰਦੇ ਬਹਿ ਕੇ ਵੇਖਦੇ ਨੇ, ਸਟੇਡੀਅਮ ਭਰਿਆ, ਲੋਕੀ ਇਨਫੋਰਮੇਸ਼ਨ ਲੈਣ ਲਈ ਆਉਂਦੇ ਨੇ, ਤੇ ਫਿਰ ਸਾਡੇ ਲਈ ਉਸ ਵੇਲੇ ਇਹ ਚੰਗੀ ਗੱਲ ਹੈ, ਆਸਾਨ ਗੱਲ ਹੈ ਵੀ ਅਸੀਂ ਫੀਲਡ ਮਾਰਸ਼ਲ ਤੇ ਉਹਨਾਂ ਦੇ ਸਾਥੀ ਜਿਹੜਾ ਜ਼ੁਲਮ ਕਰਨ ਡਏ ਨੇ ਇਮਰਾਨ ਖਾਨ ਤੇ, ਉਹ ਜਿਸ ਵੇਲੇ 10 ਓਵਰਾਂ ਦਾ ਮੈਚ ਹੈ ਨਾ, ਤਾਂ ਉਹਦੇ 'ਚ 2 ਓਵਰ ਅਸੀਂ ਆਪਣੇ ਵੀ ਸੁੱਟਦੇ ਹਾਂ, ਆਪਣੀ ਗੱਲ ਵੀ ਦੱਸਦੇ ਲੋਕਾਂ ਨੂੰ ਵੀ ਸਾਡੇ ਨਾਲ ਇਹ ਹੋਣ ਡਿਆ, ਤੇ 8 ਓਵਰ ਜਿਹੜੇ ਨੇ ਉਹ ਦੁਨੀਆ 'ਚ ਕੀ ਹੋਣ ਡਿਆ ਉਹ ਦੱਸਦੇ। ਇਹ ਮੈਚ ਜਿਹੜਾ ਨਾ ਕਿਸੇ ਇੱਕ ਪਲੇਅਰ ਦੇ, ਅਗਰ ਆਖੋਗੇ ਵੀ ਇੱਕੋ ਹੀ ਪਲੇਅਰ ਨੇ ਖੇਡਣਾ, ਇਕੱਲਾ ਹੀ ਭੱਜੀ ਫਿਰੇਗਾ ਗਰਾਊਂਡ ਦੇ ਵਿੱਚ, ਤੇ ਫਿਰ ਮੈਚ ਨਹੀਂ ਹੁੰਦਾ। ਮੈਚ ਦੋਵਾਂ ਪਾਰਟੀਆਂ ਦੇ ਨਾਲ ਹੁੰਦਾ, ਮਤਲਬ ਕਿ ਮੈਚ ਦੇ ਵਿੱਚ ਬਾਕੀ ਪਲੇਅਰ ਵੀ ਖੇਡਦੇ ਨੇ। ਤੇ ਇਸ ਵਾਸਤੇ ਜਿਹੜੇ ਦੋਸਤ ਇਹ ਕਈ ਵਾਰੀ ਗੱਸਾ ਗਿਲਾ ਕਰਦੇ ਨਾ, ਗਿੱਲ ਸਾਹਿਬ ਇਹ ਵੀ ਖਬਰ ਕਰ ਦਿੱਤੀ, ਇਹ ਵੀ ਖਬਰ ਕਰ ਦਿੱਤੀ, ਉਹ ਭਾਈ ਮੇਰੇ ਇਹ ਕੋ ਆਸਾਨ ਹੈ। ਇਹ ਹੁਣ ਇਸ ਵੇਲੇ ਮੇਰੇ ਖਿਆਲ 33 ਖਬਰਾਂ ਨੇ ਮੇਰੇ ਸਾਹਮਣੇ ਦਿੱਤੀਆਂ, ਤੇ 4-5 ਹੀ ਜਾਣੀਆਂ ਨੇ, 6-7, ਪਰ 33 ਖਬਰਾਂ ਨੇ ਸਾਹਮਣੇ। ਇਹ ਸੋਚੋ ਟੀਮ ਨੇ ਇਹਦੇ ਤੇ ਮਿਹਨਤ ਕੀਤੀ ਹੈ, ਇਹਦਾ ਮੀਡੀਆ ਕੱਢਿਆ, ਇਹਦੀਆਂ ਤਸਵੀਰਾਂ ਕੱਢੀਆਂ ਨੇ, ਇਹਦੀ ਵੀਡੀਓ ਕੱਢੀ, ਇਹਦੇ ਸੋਰਸ ਕੱਢੇ ਨੇ, ਫਿਰ ਉਹਨਾਂ ਨੇ ਬਣਾਈ ਹੈ, ਫਿਰ ਮੇਰੀ ਉਹਨਾਂ ਨਾਲ ਡਿਸਕਸ਼ਨ ਹੋਈ ਹੈ, ਫਿਰ ਅਸੀਂ ਕੋਈ ਫਿਲਟਰ ਕਰਕੇ ਤੁਹਾਡੇ ਸਾਹਮਣੇ ਰੱਖੀਆਂ ਨੇ। ਸਾਨੂੰ ਕੋ, ਮੇਰਾ ਮਤਲਬ ਇਹਦੇ 'ਚ ਮੁਸੀਬਤ ਹੈ, ਅਸੀਂ ਵੀ 2-3 ਸ਼ਾਵਾਂ ਕਹਿ ਕੇ ਦਗਾਹ ਨਿਕਲ ਜਾਇਆ ਕਰੀਏ। ਪਰ ਗੱਲ ਇਹ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਦਾ ਕੋਈ ਤਰੀਕਾ ਹੁੰਦਾ ਹੈ। ਕੋਈ ਬੰਦੇ ਦੇ ਪੁੱਤਰਾਂ ਵਾਲੀ ਗੱਲ ਕਰਿਆ ਕਰੋ, ਥੋੜ੍ਹਾ ਜਿਹਾ ਕੋਈ ਉੱਤੇ ਵਾਲਾ ਚੈਂਬਰ ਵੀ ਇਸਤੇਮਾਲ ਕਰਿਆ ਕਰੋ। ਅੱਛਾ ਖੈਰ, ਅਗਲੀ ਗੱਲ ਜਿਹੜੀ ਕਰਨ ਡਏ ਤੁਹਾਡੇ ਨਾਲ, ਸਿਆਲਕੋਟ ਦੇ ਵਿੱਚ ਚੋਰੀ ਹੋਈ 3 ਮੱਝਾਂ ਦੀ, 3 ਹੀ ਮੁਜਰਮ ਉਹਦੇ ਵਿੱਚ ਨਾਮਜ਼ਦ ਕੀਤੇ ਗਏ। ਅੱਛਾ, ਇਹ ਮੱਝਾਂ ਮੈਂ 3 ਆਖ ਦਿੱਤੀਆਂ, ਹੋ ਸਕਦਾ ਇਹਦਾ ਨੰਬਰ ਉੱਤੇ ਥੱਲੇ ਹੋਵੇ, ਮਾਜ਼ਰਤ ਅਗਰ ਸਿਆਲਕੋਟ ਦੇ ਬੰਦੇ ਆਖਣ ਝੂਠ ਮਾਰ ਦਿੱਤਾ ਗਿੱਲ ਸਾਹਿਬ। ਮੱਝਾਂ ਬਹੁਤੀਆਂ ਸਨ, ਮੁਲਜ਼ਮ 3 ਸਨ, ਮੱਝਾਂ ਬਹੁਤੀਆਂ ਵੀ ਹੋ ਸਕਦੀਆਂ ਨੇ। ਉਹਨਾਂ ਨੂੰ ਜਨਾਬ ਪੰਚਾਇਤ ਨੇ ਕਬਰਸਤਾਨ ਖੜਿਆ, ਕਬਰ ਕੱਢੀ, ਕਬਰ ਦੇ ਵਿੱਚ ਖਿਲਾਰ ਕੇ ਉਹਨਾਂ ਦੇ ਕੋਲੋਂ ਹਲਫ ਲਿਆ। ਬੱਲੇ ਹੋ ਸ਼ੇਰ ਬੱਗਿਓ, ਛਾ ਗਏ ਜੇ। ਮੈਂ ਆਨਾ ਵੀ ਕਾਸੀ ਕੱਢ ਕੇ ਰੱਖ ਦਿੱਤੀ। ਮਤਲਬ ਪਹਿਲਾਂ ਕਬਰ ਕੱਢੀ, ਉਹਦੇ 'ਚ ਬੰਦੇ ਖਿਲਾਰੇ, ਉਹਨਾਂ ਦੇ ਕੋਲੋਂ ਹਲਫ ਲੈ ਰਹੇ ਨੇ। ਜੇ ਹੁਣ ਉਹਨਾਂ ਨੇ ਝੂਠ ਮਾਰ ਦਿੱਤਾ, ਅਜ਼ਿਊਮ ਕਰ ਲੈਂਦੇ, 1 ਮਿੰਟ, ਮਾਰਿਆ ਤਾਂ ਨਹੀਂ ਹੋਏਗਾ ਲੇਕਿਨ ਅਜ਼ਿਊਮ ਕਰ ਲੈਂਦੇ, ਤਾਂ ਕਬਰਸਤਾਨ ਦੀ ਵੀ ਤੋਹੀਨ ਕਰ ਰਹੇ ਹੋ। ਇਹ ਫਿਰ ਜਿਸ ਵੇਲੇ ਖਬਰ ਮੀਡੀਆ 'ਤੇ ਚੱਲੀ ਤੇ DPO ਨੇ ਹਿਲਜੁਲ ਕੀਤੀ, ਤੇ ਹੁਣ ਜਨਾਬ ਉਹ ਇੱਕ ਹੋਰ ਨਵਾਂ ਪਰਚਾ ਹੋ ਗਿਆ ਪੰਚਾਇਤ 'ਤੇ ਵੀ। ਪਹਿਲਾਂ ਤਾਂ ਉਹ 3 ਜਿਹੜੇ ਮੁਲਜ਼ਮ ਸਨ ਉਹਨਾਂ 'ਤੇ ਪਰਚਾ, ਹੁਣ ਵਿੱਚ ਪੰਚਾਇਤ 'ਤੇ। ਕਿਉਂ ਇਹੋ ਜਿਹੀਆਂ ਖੱਚਾਂ ਮਾਰਦੇ ਹੋ ਯਾਰ? ਮਸਜਿਦ ਦਾ, ਕੁਰਾਨ ਕਰੀਮ ਦਾ, ਕਬਰਸਤਾਨ ਦਾ, ਜਿਹੜੇ ਸਾਡੇ ਮਜ਼ਹਬੀ ਮਾਮਲਾਤ ਨੇ, ਉਹਦਾ ਥੋੜ੍ਹਾ ਜਿਹਾ ਤਾਂ ਇਹਤਰਾਮ ਕਰੋ। ਸਿਆਲਕੋਟ ਵਾਲਿਓ ਕਿਹੜੇ ਪਾਸੇ ਨੂੰ ਤੁਰ ਪਏ ਹੋ? ਖੈਰ, ਮਤਲਬ ਠੀਕ ਹੈ ਤੁਸੀਂ ਚੋਰ ਲੱਭਣਾ ਚਾਹੁੰਦੇ ਹੋ, ਪਰ ਕੋਈ ਹੱਦ ਵੀ ਹੁੰਦੀ ਹੈ, ਕਿਸੇ ਜਗ੍ਹਾ 'ਤੇ ਰੁਕੋ ਵੀ। ਅੱਛਾ ਜੀ, ਅੱਗੋਂ ਹੁਣ ਫਿਰ ਲੋਕਾਂ ਆਖਣਾ ਇਹ ਖਬਰ ਕਿਉਂ ਦਿੱਤੀ ਹੈ? ਬਈ ਲੋਕੀ ਜਾਣਨਾ ਚਾਹੁੰਦੇ ਨੇ, ਇਸ ਲਈ ਦਿੱਤੀ ਹੈ। ਹੰਗਰੀ ਦੀ ਹਕੂਮਤ ਜਿਹੜੀ ਹੈ, ਉਹਨੇ ਆਖਿਆ ਵੀ 3 ਤੋਂ ਬਹੁਤੇ ਬੱਚੇ ਜਿਹੜੀ ਮਾਂ ਪੈਦਾ ਕਰ ਲੇਗੀ, ਉੱਤੇ ਕੋਈ ਇਨਕਮ ਟੈਕਸ ਨਹੀਂ। ਇਹ ਤੁਹਾਨੂੰ ਪਤਾ ਇਹਨਾਂ ਮੁਲਕਾਂ 'ਚ 30, 40, 50% ਤੱਕ ਇਨਕਮ ਟੈਕਸ ਚਲੇ ਜਾਂਦੇ ਨੇ ਯੂਰਪ ਦੇ ਮੁਲਕਾਂ 'ਚ। ਉਹਨਾਂ ਨੇ ਮਤਲਬ ਉਹਦੀ ਵਜ੍ਹਾ ਕੀ ਹੈ ਕਿ ਯੂਰਪ ਦੇ ਜ਼ਿਆਦਾਤਰ ਮੁਲਕਾਂ 'ਚ ਹੁਣ ਬੱਚੇ ਲੋਕੀ ਪੈਦਾ ਨਹੀਂ ਕਰਨ ਡਏ। ਇੱਕ ਜੋੜਾ ਜਿਹੜਾ ਹੈ ਨਾ, ਆਪ ਕਦੀ ਸੋਚਣਾ ਆਪਣੀ ਅਕਲ ਨਾਲ, ਇੱਕ ਮਰਦ ਔਰ ਔਰਤ ਦੁਨੀਆ 'ਚ ਆਏ 2, ਅਗਰ ਉਹ 2 ਹੀ ਬੱਚੇ ਪੈਦਾ ਕਰਕੇ ਜਾਣਗੇ ਤੇ 2 ਹੀ ਰਹਿ ਗਏ। 2 ਆਏ ਸਨ, ਅੱਗੋਂ 2 ਛੱਡ ਗਏ, ਤੇ ਚਲੋ ਆਬਾਦੀ ਉਨੀ ਕੀ ਰਹਿ ਜਾਏਗੀ ਦੁਨੀਆ ਦੀ, ਪਰ ਵਿੱਚੋਂ ਕਈ ਪਹਿਲਾਂ ਹੀ ਮਰ ਜਾਂਦੇ ਨੇ, ਵਿਆਹ ਨਹੀਂ ਕਰ ਪਾਉਂਦੇ, ਬੱਚੇ ਨਹੀਂ ਪੈਦਾ ਕਰ ਪਾਉਂਦੇ। ਇਸ ਵਾਸਤੇ ਅਮੂਮੀ ਤੌਰ 'ਤੇ ਆਉਂਦੇ ਨੇ ਵੀ ਇੱਕ ਜਿਹੜਾ ਮਤਲਬ 2 ਜੋੜੇ ਨੇ ਨਾ, ਅਗਰ ਉਹਨਾਂ ਨੂੰ 5 ਬੱਚੇ ਪੈਦਾ ਕਰਨੇ ਚਾਹੀਦੇ ਨੇ, 2.5 ਬੱਚੇ, ਮਤਲਬ 2, ਕਿਸੇ ਦੇ 3 ਹੋ ਜਾਣ ਤੇ ਕਿਸੇ ਦੇ 2 ਹੋ ਜਾਣ, ਤੇ ਫਿਰ ਦੁਨੀਆ ਦੀ ਆਬਾਦੀ ਕਾਇਮ ਦਾਇਮ ਰਹਿੰਦੀ ਹੈ, ਆਬਾਦੀ ਘਟਦੀ ਨਹੀਂ। ਹੁਣ ਯੂਰਪ ਦੇ ਵਿੱਚ ਆਬਾਦੀਆਂ ਮੁੱਕ ਰਹੀਆਂ ਨੇ। ਜਾਪਾਨ ਦੀ ਆਬਾਦੀ ਦੀ ਫਿਕਰ ਹੈ ਵੀ ਜਾਪਾਨੀ ਲੋਕਾਂ ਨੇ ਰਹਿ ਹੀ ਨਹੀਂ ਜਾਣਾ। ਜਰਮਨੀ ਦਾ ਵੀ ਇਹੀ ਹਾਲ ਹੈ ਦੂਜੇ। ਤੇ ਉਹਨਾਂ ਨੇ ਹੁਣ ਆਖਿਆ ਵੀ ਇੱਥੇ ਤੁਹਾਨੂੰ ਟੈਕਸ ਦੇਵਾਂਗੇ। ਤੇ ਸਾਡੇ ਕੁਰਬਲ ਕਰਦੇ ਨਿਆਣੇ ਫਿਰਨ ਡਏ ਨੇ। ਮੇਰਾ ਮਤਲਬ ਹੈ ਕਿ 8-8, 10-10 ਜਵਾਕ ਲੋਕੀ ਜੰਮਣ ਡਏ ਨੇ, ਰੁਕਦੇ ਹੀ ਨਹੀਂ। ਤੇ ਜੇ ਇਹ ਰੁਕ ਗਏ, ਇਸ ਵੇਲੇ ਤਾਂ ਅਸੀਂ ਤੰਗ ਹੈ, ਤੇ ਜੇ ਇਹ ਰੁਕ ਗਏ, ਤੁਹਾਨੂੰ ਪਤਾ ਸਾਡੇ ਵਾਲੇ ਰੁਕ ਜਾਣ ਤੇ ਫਿਰ ਤੁਰਦੇ ਵੀ ਨਹੀਂ, ਤੇ ਫਿਰ ਸਾਨੂੰ ਮੁਸੀਬਤ ਪੈ ਜਾਣੀ। ਫਿਰ ਪਤਾ ਨਹੀਂ ਕਿਹੜੀਆਂ ਅਸੀਂ ਵੀ ਆਫਰਸ ਕਰਦੇ ਫਿਰਾਂਗੇ। ਇਸ ਲਈ ਐਡਾ ਵੀ ਇਸ ਕੰਮ ਦੇ ਜਿਹੜਾ ਤੁਸੀਂ ਉਹ ਖਿਲਾਫ ਨਾ ਹੋਇਆ ਕਰੋ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ।
ਉਹ ਖਬਰ ਹੈ ਕਿ ਗੰਨੇ ਦੀ ਫਸਲ ਤੇ 4 ਤੋਂ 5 ਫੁੱਟ ਰੇਤ ਚੜੀ ਹੈ ਜ਼ਿਮੀਂਦਾਰਾਂ ਦੀ। ਇਹ ਵੀਡੀਓ ਵੇਖੋ ਜਿਹੜੀ ਚੱਲਣ ਡਈ ਤੁਹਾਡੇ ਨਾਲ। ਇਹ ਗੰਨੇ ਦੀ ਫਸਲ ਦੇ ਉੱਤੇ ਇਧਰ ਨੇ ਤੁਹਾਨੂੰ ਟਰੈਕਟਰ ਦਿਖਾਇਆ, ਮੰਜੀਆਂ ਵਿਖਾਈਆਂ, ਮੋਟਰਸਾਈਕਲ ਦੱਬੇ ਨੇ, ਲੋਕਾਂ ਦੀ ਹਰ ਸ਼ੈ ਦੱਬੀ ਗਈ ਹੈ। ਔਰ ਹਕੂਮਤ ਦੇ ਕੰਮ ਵੇਖੋ, ਉਹ ਲੋਕਾਂ ਨੂੰ, ਮੇਰਾ ਮਤਲਬ ਹੈ ਕੋਈ ਫਿਰਨ ਡਿਆ ਇਸ ਵੇਲੇ ਅਮਰੀਕਾ, ਤੇ ਕੋਈ ਉਹ ਫੀਲਡ ਮਾਰਸ਼ਲ ਸਾਹਿਬ ਉਧਰ ਨੂੰ ਜਾ ਚੜੇ ਨੇ, ਆਪਣੇ ਜਿਹੜੇ ਸ਼ਬਾਜ਼ ਸ਼ਰੀਫ ਸਾਹਿਬ ਉਹ ਚੜੇ ਨੇ ਉਧਰ ਨੂੰ, ਤੇ ਇਹੋ ਜਿਹੇ ਕੰਮ ਸਾਰੇ ਕਰਨ ਡਏ ਨੇ। ਝੂਠੋ ਝੂਠ 44 ਹੈ, ਮੈਂ ਹੀ ਕਹਾਂਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਕਰਨੀ ਬੜੀ ਜ਼ਰੂਰੀ ਹੈ। ਇਹ ਓਵਰਸੀਜ਼ ਫਾਊਂਡੇਸ਼ਨ ਹੈ। ਇਹਨਾਂ ਦਾ ਕੰਮ ਵਮ ਤੇ ਜ਼ਿਆਦਾਤਰ ਮੰਡੀ ਬਹਾਉਦੀਨ 'ਚ ਹੈ। ਸਾਡੇ ਮਿੱਤਰ ਨੇ, ਸੱਜਣ ਨੇ, ਆਪਣੇ ਦੀਵਾਨ ਮੁਸਤਫਾ ਸਾਹਿਬ ਤੇ ਨਾਲ ਸ਼ਾਇਦ ਰਜ਼ਾ ਰਾਂਝਾ ਸਾਹਿਬ ਤੇ ਦੂਸਰੇ ਦੋਸਤ ਸਾਹਿਬ, ਇਹ ਨਿਊਯਾਰਕ 'ਚ ਰਹਿੰਦੇ ਨੇ। ਔਰ ਲੇਕਿਨ ਇਹਨਾਂ ਦਾ ਖਿਲਾਰ ਪੂਰੀ ਦੁਨੀਆ 'ਚ। ਇਹਨਾਂ ਨੇ ਬੜਾ ਸੁਥਰਾ ਕੰਮ ਕੀਤਾ। ਕੱਲਾ ਇਹਨਾਂ ਨੇ ਨਹੀਂ ਕੀਤਾ, ਇਮਰਾਨ ਰਿਆਜ਼ ਸਾਹਿਬ ਵੀ ਕਰ ਰਹੇ ਨੇ, ਦੂਜੇ ਬੰਦੇ ਵੀ ਕਰ ਰਹੇ ਨੇ, ਸਾਰੇ ਫੰਡ ਇਕੱਠਾ ਕਰ ਰਹੇ ਨੇ। ਇਹਨਾਂ ਨੇ ਵੀ ਆਪਣੇ ਮੈਂਬਰਾਂ ਦੇ ਕੋਲੋਂ ਪੈਸੇ ਇਕੱਠੇ ਕੀਤੇ ਨੇ, ਆਪਣੇ ਵੀ ਪਾਏ ਨੇ, ਤੇ ਉੱਥੇ ਜਾ ਕੇ ਸਲਾਬ ਜ਼ਦਗਾਨ ਦੀ ਮਦਦ ਕਰ ਰਹੇ ਨੇ। ਇਹਨਾਂ ਦੇ ਪਿੰਡਾਂ ਜਿਹੜੇ ਲੋਕੀ ਡੁੱਬੇ ਨੇ, ਉਹਨਾਂ ਦਾ ਨੁਕਸਾਨ ਹੋਇਆ, ਉਹਨਾਂ ਨੂੰ ਹਰ ਤਰੀਕੇ ਨਾਲ ਮਦਦ ਕਰ ਰਹੇ ਨੇ। ਇਹ ਤੁਹਾਨੂੰ ਖਬਰ ਦੇਣ ਦਾ ਮਕਸਦ ਕੀ ਹੈ ਵੀ ਤੁਸੀਂ ਸਾਰੇ ਵੀ ਕਰੋ। ਇਹ ਬੜਾ ਜ਼ਰੂਰੀ ਹੈ। ਇਹ ਜਿਹੜੇ ਸਾਡੇ ਭੈਣ ਭਰਾ ਨੇ, ਇਹ ਕਈ ਵਰੇ ਪਿੱਛੇ ਚਲੇ ਗਏ ਨੇ। ਇਹਦੇ 'ਚ ਮੈਂ ਜਿਹੜੇ ਕਰਨ ਡਏ ਨੇ ਉਹਨਾਂ ਨੂੰ ਸ਼ਾਬਾਸ਼ੀ ਦਿੰਦਾ, ਤੇ ਜਿਹੜੇ ਨਹੀਂ ਕਰਨ ਡਏ ਉਹਨਾਂ ਦੇ ਕੋਲੋਂ ਅਪੀਲ ਕਰਦਾ ਵੀ ਤੁਸੀਂ ਵੀ ਕਰੋ। ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪੈਣਾ। ਇਹ ਇਕੱਲੇ ਬੰਦੇ ਦਾ ਕਿਸੇ ਦਾ ਕੰਮ ਨਹੀਂ। ਹਾਂ, ਜੋ ਤੁਹਾਨੂੰ ਸਰਦਾ ਬਣਦਾ, ਜਿਸ ਤਰ੍ਹਾਂ ਜੋ ਮੈਨੂੰ ਸਰਦਾ ਬਣਦਾ, ਮੈਂ ਚੁੱਪ ਕਰਕੇ ਦੇ ਦਿੱਤਾ ਜਿੱਥੇ ਦੇਣਾ ਸੀ। ਇਸੇ ਤਰ੍ਹਾਂ ਤੁਸੀਂ ਵੀ ਦੱਸ ਕੇ ਦੇਣਾ, ਦੱਸ ਕੇ ਦਿਓ, ਚੁੱਪ ਕਰਕੇ ਦੇਣਾ, ਚੁੱਪ ਕਰਕੇ ਦਿਓ, ਲੇਕਿਨ ਇਹਦੇ ਵਿੱਚ ਹਿੱਸਾ ਜ਼ਰੂਰ ਪਾਓ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।